ਉਹਦੇ ਵਿੱਚ ਉਹ ਸੋਚ ਰਹੇ ਆ ਵੀ ਜਿੰਨੇ ਵੀ ਇਮੀਗ੍ਰੈਂਟਸ ਬਾਰਡਰ ਤੋਂ ਕ੍ਰੋਸ ਕਰੂਗੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ, ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਉੱਤੇ ਟਰੈਕਿੰਗ ਨਾ ਹੋਵੇ। ਸੋ ਇਹ ਬੜਾ ਇੱਕ ਸਰਪ੍ਰਾਈਜ਼ਿੰਗ ਜੋ ਖਬਰ ਆਈ ਆ, ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਨੇ ਜੋ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਟਾਈਟਲ 42 ਵਾਲੀਆਂ ਜੋ ਇਸ ਵੀਰਵਾਰ ਨੂੰ ਕੱਲ ਨੂੰ ਖਤਮ ਹੋ ਜਾਣੀਆਂ, ਉਸ ਨੂੰ ਚੱਕਣ ਤੋਂ ਬਾਅਦ ਇਹ ਕਿਹਾ ਹੈਗਾ ਆ। ਕਹਿੰਦੇ ਵੀ ਰਸ਼ ਇੰਨਾ ਜ਼ਿਆਦਾ ਹੋ ਜਾਣਾ, ਉੱਤੇ ਹੋਲਡ ਕਰਨਾ ਬਹੁਤ ਔਖਾ ਹੋਊਗਾ। ਤੁਸੀਂ ਇੰਨੀ ਕੁ ਜ਼ਿਆਦਾ ਜਿਹੜੀ ਸਿਚੁਏਸ਼ਨ ਬਾਰਡਰ ਤੇ ਬੈਡ ਬਣੀ ਹੋਈ ਆ ਵੀ ਹਰ ਇੱਕ ਬੰਦਾ ਦੁਨੀਆ ਦਾ ਹੱਸੂਗਾ ਵੀ ਅਮਰੀਕਾ ਵਰਗੀ ਸੁਪਰ ਪਾਵਰ ਇਹ ਆਪਣਾ ਜੋ ਬਾਰਡਰ ਆ ਉਹ ਕੰਟਰੋਲ ਨਹੀਂ ਕਰ ਸਕਦੀ। ਕੱਲੇ ਮੰਗਲਵਾਰ ਨੂੰ ਕੱਲ ਇੱਕ ਦਿਨ ਦੇ ਵਿੱਚ 11,000 ਲੋਕ ਬਾਰਡਰ ਕ੍ਰਾਸ ਕਰਦੇ ਫੜੇ ਗਏ ਆ ਤੇ ਉਹਨਾਂ ਨੂੰ ਫਿਰ ਛੱਡ ਦਿੱਤਾ ਗਿਆ। ਇਹ ਸਿਚੁਏਸ਼ਨ ਆ ਇੱਕ ਦਿਨ ਦੇ ਵਿੱਚ 11,000 ਲੋਕ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਸ਼ੁਰੂ ਕਰ ਦਿੱਤਾ ਮਾਈਗ੍ਰੈਂਟਸ ਨੂੰ ਰਿਲੀਜ਼ ਕਰਨਾ ਵਿਦਆਊਟ ਕੋਰਟ ਡੇਟਸ, ਤਾਂ ਕਿ ਓਵਰ ਕਰਾਊਡਿੰਗ ਨਾ ਹੋ ਜਾਏ ਜਿਸ ਤਰ੍ਹਾਂ ਮਾਰਚ 2021 ਦੇ ਵਿੱਚ ਹੋਈ ਸੀਗੀ। ਸੋ ਇਹਦੇ ਲਈ ਇੱਕ ਉਹਨਾਂ ਨੇ ਆਲਟਰਨੇਟਿਵ ਪ੍ਰੋਗਰਾਮ ਡਿਟੈਂਸ਼ਨ ਦਾ ਇਹ ਰੱਖਿਆ ਹੈ ਵੀ ਇੱਕ ਮੋਬਾਈਲ ਐਪ ਚੈੱਕ ਇਨ ਹੋਊਗੀ, ਉਹਦੇ ਵਿੱਚ ਉਹਨਾਂ ਨੂੰ ਕੋਡ ਡੇਟ ਦਿੱਤੀ ਜਾਊਗੀ। ਹੁਣ ਉਹ ਪਤਾ ਨਹੀਂ ਕਿੰਨੇ ਕੁ ਲੋਕ ਜੋ ਬਾਰਡਰ ਕ੍ਰਾਸ ਕਰ ਰਹੇ ਹੋਣਗੇ, ਉਹਨਾਂ ਕੋਲ ਕਿੰਨਿਆਂ ਕੋਲ ਫੋਨ ਹੋਣਗੇ ਜਾਂ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਫੋਨ ਦੇਣਗੇ, ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਬਾਰਡਰ ਕ੍ਰਾਸ ਕਰਨਾ, ਇਹ 11,000 ਬੰਦਿਆਂ ਦਾ ਕ੍ਰਾਸ ਕਰਨਾ, ਇਹ ਜਦ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੀ ਸੀ ਵੀ ਅਸੀਂ 10,000 ਦੇ ਕਰੀਬ ਐਕਸਪੈਕਟ ਕਰਦੇ ਸੀ। ਸੋ ਆਲਰੇਡੀ ਹੋ ਗਿਆ। ਹਜੇ ਵੀਰਵਾਰ ਨੂੰ ਜੋ ਜੋ ਲਾਈ ਗਈ ਸੀ ਟਾਈਟਲ 42 ਦੀ ਰਿਸਟ੍ਰਿਕਸ਼ਨ ਉਹ ਰਿਮੂਵ ਕਰਨੀ ਹੈਗੀ ਆ। ਰਿਪਬਲਿਕਨ ਤੇ ਡੈਮੋਕ੍ਰੇਟ ਐਡਮਿਨਿਸਟ੍ਰੇਸ਼ਨਸ ਪਿਛਲੇ ਸਮੇਂ 'ਚ ਕਹਿੰਦੇ ਰਹੇ ਆ ਵੀ ਆਪਾਂ ਸੇਫਟੀ ਤੇ ਸਿਕਿਉਰਿਟੀ ਜੋ ਆ ਬਾਰਡਰ ਪੈਟਰੋਲ ਏਜੰਟਸ ਦੀ, ਮਾਈਗ੍ਰੈਂਟਸ ਦੀ, ਇਹ ਸਾਰਾ ਕੁਝ ਚੈੱਕ ਕਰਾਂਗੇ। ਪਰ ਸਿਚੁਏਸ਼ਨ ਬਹੁਤ ਬੈਡ ਚੱਲ ਰਹੀ ਆ। ਜੋ ਰਿਸਟ੍ਰਿਕਸ਼ਨਸ ਜਿਹਨੂੰ ਟਾਈਟਲ 42 ਕਰਕੇ ਜਾਣਿਆ ਜਾਂਦਾ ਆ, ਉਹਦੇ ਨਾਲ ਕਹਿੰਦੇ ਭਈ ਜੋ ਮਾਈਗ੍ਰੈਂਟਸ ਅਸਾਈਲਮ ਚੂਜ਼ ਕਰਦੇ ਹੈਗੇ, ਇਹ 2.5 ਮਿਲੀਅਨ ਟਾਈਮਸ ਜ਼ਿਆਦੇ ਆ ਜਦੋਂ ਤੋਂ ਪਾਲਿਸੀ ਮਾਰਚ 2020 ਦੇ ਵਿੱਚ ਇੰਟੈਕਟ ਕੀਤੀ ਗਈ ਸੀਗੀ। ਸੋ 11:59 ਤੇ ਕੱਲ ਨੂੰ ਵੀਰਵਾਰ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਜੋ ਟਾਈਟਲ 42 ਦੀ ਰਿਸਟ੍ਰਿਕਸ਼ਨ ਆ ਉਸ ਨੂੰ ਚੱਕਣ ਜਾ ਰਿਹਾ ਹੈਗਾ। ਜੀ ਬਿਲਕੁਲ, ਇਹ ਖਤਮ ਜਿਹੜੀ ਹੋਣ ਜਾ ਰਹੀ ਹੈ, ਪਰ ਉਸ ਤੇ ਚੱਲਦੇ ਆ ਟਾਈਟਲ 42 ਦੇ ਉੱਤੇ ਜਿਹੜੇ ਇਹਨਾਂ ਦੇ DHS ਵਾਲੇ ਆ ਉਹ ਬੋਲ ਰਹੇ ਸੀਗੇ, ਕਹਿੰਦੇ ਵੀ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਵੀ ਬਾਰਡਰ ਜਿਹੜਾ ਓਪਨ ਕਰ ਦੇਣਾ ਹੈ, ਪਰ ਕਹਿੰਦੇ ਵੀ ਇਹਦਾ ਮਤਲਬ ਉਲਟਾ, ਪਰ ਹਾਲਾਤ ਕੁਛ ਜਿਹੜੇ ਆ ਉਹ ਡਿਫਰੈਂਟ ਸ਼ੋ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਰਸ਼ ਪਿਆ ਆ। ਲੋਕ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਬਾਰਡਰ ਦੇ ਉੱਤੇ ਜੁਟ ਰਹੇ ਆ ਤੇ ਉਹ ਇੱਥੇ ਵੜਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈਗੀ ਆ, ਤੇ ਸਾਰਿਆਂ ਨੂੰ ਟਰੈਕ ਕਰਨਾ ਇੰਪੋਸੀਬਲ ਹੋਊਗਾ। ਓਵਰ ਕਰਾਊਡਿੰਗ ਦੀ ਸਿਚੁਏਸ਼ਨ ਆ, ਇੰਨਾ ਅਮਲਾ ਫੈਲਾ ਜਿਹੜਾ ਉਹ ਕਿੱਥੋਂ ਲਿਆਉਣਾ। 1500 ਫੌਜੀ ਵੀ ਚਾਹੇ ਲਗਾਇਆ ਆ, ਪਰ ਉਸ ਦੇ ਨਾਲ ਵੀ ਜਿਹੜਾ ਇੰਨਾ ਅਸਰ ਆ ਉਹ ਨਹੀਂ ਪੈਣਾ, ਕਿਉਂਕਿ ਜਿਹੜੀ ਫੌਜ ਵਾਲੇ ਆ 1500 ਫੌਜੀ ਆ, ਉਹਨਾਂ ਨੇ CBP ਨੂੰ ਬੈਕ ਐਂਡ ਦੇ ਉੱਤੇ ਜਿਹੜੀ ਉਹ ਮਦਦ ਕਰਨੀ ਆ। ਉਹਨਾਂ ਨੇ ਆਪ ਐਜ਼ ਏ ਆਰਮੀ ਦੇ ਤੌਰ ਦੇ ਉੱਤੇ ਨਹੀਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਫੜੋ ਫੜਾਈ ਜਿਹੜੀ ਉਹ ਕਰਨੀ। ਜਿਹੜੇ CBP ਵਾਲੇ ਫੜਨਗੇ ਉਹਨਾਂ ਨੂੰ ਹੀ ਜਿਹੜਾ ਉਹ ਚੱਲਣਗੇ। ਕੱਲ੍ਹ ਦੀ ਇੱਕ ਵੀਡੀਓ ਬੜੀ ਚੱਲ ਰਹੀ ਆ ਜਿੱਥੇ ਭਾਰਤੀ ਮੂਲ ਦੇ ਵਿੱਚ ਪੰਜਾਬੀ, ਗੁਜਰਾਤੀ ਤੇ ਹੋਰ ਇਲਾਕੇ ਤੋਂ ਜਿਹੜੇ ਉਹ ਆਏ ਆ, ਉਹ ਜਿਹੜਾ CBP ਵਾਲਾ ਕਹਿ ਰਿਹਾ ਲੱਗਦਾ ਇਹਨਾਂ ਤੋਂ ਪੈਸੇ ਲੈ ਕੇ ਤੇ ਇਹਨੂੰ ਗਲਤ ਥਾਂ ਦੇ ਉੱਤੇ ਛੱਡ ਗਿਆ। ਯੂਜਲੀ ਉਹ ਦੂਜੇ ਪਾਸੇ ਉਹਨਾਂ ਨੂੰ ਛੱਡਿਆ ਜਾਂਦਾ ਆ। ਸੋ ਕਾਲੇ ਪਏ ਆ ਲੋਕ ਆਉਣ ਦੇ ਲਈ, ਕਿਸੇ ਨੂੰ ਨਹੀਂ ਜਿਹੜਾ ਇਹ ਪਤਾ ਲੱਗ ਰਿਹਾ ਕਿੱਥੇ ਆ ਕਿੱਦਾਂ ਆ, ਤੇ ਲੋਕਾਂ ਦੇ ਜਿਹੜੇ ਡੌਂਕਰਾਂ ਦੇ ਹੱਥੇ ਵੀ ਜਿਹੜਾ ਇਹ ਬੈਡ ਸਥਿਤੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਜਦੋਂ ਟਾਈਟਲ 42 ਦੀ ਐਕਸਪਾਇਰੇਸ਼ਨ ਹੋਣੀ ਆ ਤੇ ਟਾਈਟਲ 8 ਇੱਕ ਜਿਹੜਾ ਆ ਉਹ ਇਮੀਗ੍ਰੇਸ਼ਨ ਦਾ, ਉਹ ਇਸ ਟਾਈਮ ਕਹਿ ਲਓ ਵੀ ਰੌਸ਼ਨੀ ਦੇ ਵਿੱਚ ਆਇਆ ਆ। ਟਾਈਟਲ 42 ਆਪਾਂ ਨੂੰ ਪਤਾ ਪੈਂਡੈਮਿਕ ਐਰਾ ਜਿਹੜਾ ਪਾਲਿਸੀ ਆ, ਇਸ ਦੇ ਨਾਲ ਜਿਹੜੇ ਅਸਾਈਲਮ ਸੀਕਰ ਆ ਬਾਰਡਰ ਦੇ ਉੱਤੇ ਉਹਨਾਂ ਨੂੰ ਉੱਥੇ ਰੋਕਿਆ ਜਾਂਦਾ ਸੀ। ਦੂਜੇ ਪਾਸੇ ਜਿਹੜੇ ਉਹ ਵੇਟ ਕਰਦੇ ਸੀ ਜਿੰਨੀ ਦੇਰ ਤੱਕ
ਪ੍ਰੋਸੈਸਿੰਗ ਜਿਹੜੀ ਉਹ ਹੋਣੀ ਸੀ, ਪਰ ਹੁਣ ਟਾਈਟਲ 8 ਜਿਹੜਾ ਆ ਉਸਦੀ ਥਾਂ ਦੇ ਉੱਤੇ ਆ ਰਿਹਾ ਆ। ਟਾਈਟਲ 8 ਜਿਹੜਾ ਸੈਕਸ਼ਨ ਯੂਐਸ ਦਾ ਆ, ਇਹ ਲੇ ਕਰਦਾ ਆ ਜਿਹੜੇ ਪ੍ਰੋਸੈਸਿੰਗ ਰੂਲਸ ਕਿੱਦਾਂ ਹੋਣੇ ਆ। ਡੈਪੋਟੇਸ਼ਨਸ ਕਹਿੰਦੇ ਇਸ ਦੇ ਵਿੱਚ ਐਕਸਪਰਡਾਈਟ ਹੁੰਦੀਆਂ, ਯਾਨੀ ਕਿ ਜਿਨ੍ਹਾਂ ਨੂੰ ਵਾਪਸ ਤੋਰਨਾ ਆ ਉਹ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਟਾਈਟਲ 8 ਦੇ ਅਧੀਨ ਹੋਊਗਾ। ਟਾਈਟਲ 42 ਦੇ ਵਿੱਚ ਤਾਂ ਵੇਟ ਕਰਨੀ ਪੈਂਦੀ ਸੀ, ਵੀ ਉਧਰਲੇ ਪਾਸੇ ਵੇਟ ਕਰੋ ਤੇ ਫਿਰ ਜਿਹੜਾ ਇਦਾਂ ਹੋਵੇ, ਪਰ ਟਾਈਟਲ 8 ਦੇ ਵਿੱਚ ਕਹਿੰਦੇ ਤੇਜ਼ੀ ਦੇ ਨਾਲ ਵਾਪਸ ਮੋੜਿਆ ਜਾ ਸਕਦਾ ਆ। ਉਹ ਦੱਸਦੇ ਜਾਈਏ, ਟਾਈਟਲ 42 ਦੇ ਅਧੀਨ 2020 ਤੋਂ ਲੈ ਕੇ ਹੁਣ ਤੱਕ 2.5 ਮਿਲੀਅਨ ਮਾਈਗ੍ਰੈਂਟਸ ਨੂੰ ਵਾਪਸ ਜਿਹੜਾ ਆ ਟਰਨ ਅਵੇ ਕਰ ਦਿੱਤਾ ਗਿਆ ਆ, ਉਹਨਾਂ ਨੂੰ ਅਮਰੀਕਾ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ ਆ। ਸੋ ਟਾਈਟਲ 42 ਹੁਣ ਪਲੇਸ ਦੇ ਵਿੱਚ ਨਾ ਹੋਣ ਕਰਕੇ ਟਾਈਟਲ 8 ਜਿਹੜਾ ਹੋਊਗਾ, ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਇਹ ਕਹਿਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀ ਇਹਦੇ ਅਧੀਨ ਜਿਹੜੀਆਂ ਪੈਨਲਟੀਜ਼ ਆ ਉਹ ਹੋਰ ਵੀ ਜ਼ਿਆਦਾ ਸਖਤ ਆ ਤੇ ਤੇਜ਼ੀ ਦੇ ਨਾਲ ਰਿਮੂਵਲਸ ਹੁੰਦਾ ਆ। ਇਹਦੇ ਅਧੀਨ 5 ਸਾਲਾਂ ਦੀ ਜਿਹੜੀ ਵਾਪਸ ਦੁਬਾਰਾ ਅਮਰੀਕਾ 'ਚ ਐਂਟਰੀ ਆ ਉਸ ਉੱਤੇ ਵੀ ਰੋਕ ਲੱਗ ਜਾਂਦੀ ਹੈਗੀ ਆ। ਸੋ ਪਰ ਇਹ ਆ ਵੀ ਜਿਹੜੇ ਲੀਗਲ ਪਾਥਵੇਜ਼ ਹੈਗੇ ਆ, ਜੇ ਕਿਸੇ ਨੇ ਯੂਐਸ ਦੇ ਵਿੱਚ ਐਂਟਰ ਹੋਣਾ ਆ, ਉਹ ਉਹਨਾਂ ਦੇ ਲਈ ਥੋੜਾ ਬੈਟਰ ਜਿਹੜੀ ਸਥਿਤੀ ਬਣ ਸਕਦੀ ਆ, ਪਰ ਸਥਿਤੀ ਕਨਫਿਊਜ਼ਿੰਗ ਰਹਿਣ ਵਾਲੀ ਆ। ਸਥਿਤਿੰਗ ਜਿਹੜੀ ਇਦਾਂ ਦੀ ਆ ਵੀ ਓਵਰ ਕਰਾਊਡਡ ਆ, ਲੋਕ ਬਹੁਤ ਜ਼ਿਆਦਾ ਨੇ, ਹਜ਼ਾਰਾਂ ਦੇ ਜਿਹੜੇ ਹਜੂਮ ਕਹਿ ਸਕਦੇ ਆ ਵੀ ਉੱਥੇ ਵੇਟ ਇੰਤਜ਼ਾਰ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਜਦੋਂ ਯਾਦ ਹੋਣਾ ਆਪਣੇ ਜਿਹੜੇ ਦਰਸ਼ਕਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਦੋਂ ਇਹ ਪ੍ਰਸ਼ਾਸਨ ਦੀ ਸ਼ੁਰੂਆਤ ਸੀਗੀ ਤਾਂ ਉਦੋਂ ਇਹ ਬਿਆਨ ਆਉਂਦੇ ਰਹੇ ਵੀ ਅਸੀਂ ਤੁਹਾਡਾ ਵੈਲਕਮ ਕਰਦੇ ਆ ਜਿਹੜੇ ਵੀ ਮਾਈਗ੍ਰੈਂਟ ਆਉਂਦੇ ਆ, ਤੇ ਹੁਣ ਬਾਈਡਨ ਹੁਣੀ ਖੁਦ ਆਪ ਕਹਿੰਦੇ ਆ ਵੀ ਇਹ ਨਹੀਂ ਆ ਵੀ ਤੁਸੀਂ ਬਾਰਡਰ ਤੇ ਆ ਕੇ ਤੇ ਮੂੰਹ ਚੱਕ ਕੇ ਜਿਹੜਾ ਉੱਥੇ ਪਹੁੰਚ ਜਾਓ, ਜਸਟ ਡੂ ਨਾਟ ਸ਼ੋ ਅਪ ਐਟ ਦਾ ਬਾਰਡਰ, ਇਦਾਂ ਜਿਹੜਾ ਹੁਣ ਇਹਨਾਂ ਨੂੰ ਕਹਿਣਾ ਜਿਹੜਾ ਉਹ ਪੈ ਰਿਹਾ ਆ। ਸੋ ਪਾਲਿਸੀਜ਼ ਦੇ ਵਿੱਚ ਪਹਿਲਾਂ ਢਿੱਲ ਦੇ ਕੇ ਹੁਣ ਦੁਬਾਰਾ ਕੱਸਣਾ, ਇਹ ਥੋੜਾ ਔਖਾ ਇਹਨਾਂ ਨੂੰ ਲੱਗ ਰਿਹਾ ਆ ਜੀ। ਸੋ ਬਿਲਕੁਲ ਇੰਨੀ ਵੱਡੀ ਗਿਣਤੀ 'ਚ ਲੋਕ ਬਾਰਡਰ ਤੋਂ ਕ੍ਰਾਸ ਕਰਕੇ ਆ ਰਹੇ ਆ, ਉਹਦੀ ਜਿਹੜੀ ਪ੍ਰੋਬਲਮ ਇਹ ਆ ਵੀ ਪ੍ਰੋਸੈਸਿੰਗ ਟਾਈਮ ਜੋ ਉਹਨਾਂ ਦੀਆਂ ਐਪਲੀਕੇਸ਼ਨਸ ਆ ਉਹ ਬਹੁਤ ਸਲੋ ਹੋ ਜਾਣਗੀਆਂ। ਤੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਪ੍ਰੋਸੈਸਿੰਗ ਸੈਂਟਰਸ ਜੋ ਰਾਈਟ ਨਾਓ ਹੈਗੇ ਆ, ਜਿਨ੍ਹਾਂ ਦੇ ਵਿੱਚ ਕਈਆਂ ਨੂੰ ਤਾਂ ਛੱਡ ਦਿੱਤਾ ਜਾਂਦਾ, ਕਈਆਂ ਨੂੰ ਉਹ ਸੈਂਟਰ 'ਚ ਰੱਖਿਆ ਜਾਂਦਾ। ਉਹਨਾਂ ਦੀ ਕਪੈਸਿਟੀ 18,500 ਆ ਤੇ ਆਲਰੇਡੀ 27,000 ਲੋਕ ਉੱਥੇ ਰਹਿੰਦੇ ਆ। ਸੋ ਉਹ ਆਲਰੇਡੀ ਓਵਰ ਕਰਾਊਡਡ ਹੈਗਾ ਆ। ਸੋ ਜੋ ਆਪਾਂ ਟਾਈਟਲ 8 ਦਾ ਤੁਸੀਂ ਇਹ ਬਿਲਕੁਲ ਦੱਸਿਆ ਹੈਗਾ, ਉਹਦੇ ਬਾਰੇ ਥੋੜਾ ਜਿਹਾ ਦੱਸਦੇ ਜਾਈਏ। ਜਦੋਂ ਹੀ ਇਹ ਟਾਈਟਲ 42 ਐਂਡ ਹੋ ਜਾਣਾ ਵੀਰਵਾਰ ਨੂੰ ਤੇ ਟਾਈਟਲ 8 ਸਟਾਰਟ ਹੋ ਜਾਣਾ। ਟਾਈਟਲ 8 ਦਾ ਮਤਲਬ ਇਹ ਆ ਵੀ ਉਹਦੇ 'ਚ ਜੋ ਅਸਾਈਲਮ ਦੇ ਕੈਂਡੀਡੇਟਸ ਆ, ਜਿਨ੍ਹਾਂ ਨੇ ਅਸਾਈਲਮ ਲੈਣਾ ਆ, ਉਹਨਾਂ ਦੀ ਵੈਟਿੰਗ ਬਹੁਤ ਹੋਣੀ ਆ, ਉਹਨਾਂ ਦੀ ਕਾਫੀ ਜ਼ਿਆਦਾ ਇਨਵੈਸਟੀਗੇਸ਼ਨ ਹੋਊਗੀ ਤੇ ਉਹਨਾਂ ਨੂੰ ਡਿਪੋਰਟ ਕਰਨਾ ਵੀ ਬੜਾ ਈਜ਼ੀ ਹੋਊਗਾ। ਜੇ ਤਾਂ ਕੋਈ ਪਰਸਨ ਜੋ ਇੰਡੀਵਿਜੂਅਲ ਆ, ਉਹਦੀ ਜਿਹੜੀ ਸਟੋਰੀ ਆ, ਉਹਦਾ ਸਾਰਾ ਕੁਝ ਆ, ਉਹ ਕ੍ਰੈਡੀਬਲ ਹੋਇਆ ਇੰਟਰਵਿਊ ਲਈ ਬਾਰਡਰ ਏਜੰਟਸ ਦੇ ਨਾਲ, ਤੇ ਉਹਨੂੰ ਫਿਰ ਜੱਜ ਦੇ ਸਾਹਮਣੇ ਪੇਸ਼ ਹੋਣ ਲਈ ਡੇਟ ਦਿੱਤੀ ਜਾਊਗੀ। ਤੇ ਜੇ ਉਹ ਵੈਟਿੰਗ ਪ੍ਰੋਸੈਸ ਅਸਾਈਲਮ ਦੇ ਵਿੱਚ ਜਾਂ ਉਹ ਕਸਟਮ ਵਾਲਿਆਂ ਕੋਲ ਨਹੀਂ ਹੁੰਦਾ, ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਡਿਪੋਰਟ ਕੀਤਾ ਜਾ ਸਕਦਾ, ਇਨਐਡਮਿਸਿਬਲ ਹੈਗਾ ਆ। ਤੇ ਐਕਸਪਾਈਰੇਟਡ ਰਿਮੂਵਲ, ਇਹ ਕਹਿੰਦੇ ਆ ਵੀ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਆ। ਹੁਣ ਕਿਸ ਤਰ੍ਹਾਂ ਇਹ ਲਾਗੂ ਹੋਣਾ ਆ, ਇਹ ਹੁਣ ਥੋੜੇ 1-2 ਦਿਨਾਂ 'ਚ ਪਤਾ ਲੱਗੂਗਾ, ਪਰ ਸਿਚੁਏਸ਼ਨ ਬਾਰਡਰ ਤੇ ਬਹੁਤ ਬੈਡ ਆ। ਤੇ ਉਧਰੋਂ ਇਲੈਕਸ਼ਨ ਆਉਣ ਵਾਲੀ ਆ ਅਗਲੇ ਸਾਲ, ਤੇ ਇਸ ਕਰਕੇ ਜਿਸ ਤਰ੍ਹਾਂ ਰਾਜ ਘਨਵੀਰ ਸਿੰਘ ਉਹਨਾਂ ਨੇ ਕਿਹਾ ਹੈ ਵੀ ਪਹਿਲਾਂ ਤਾਂ ਸਾਰਿਆਂ ਨੂੰ ਕਹਿੰਦੇ ਸੀ ਵੀ ਨਹੀਂ ਜੀ ਸਾਡੇ ਰਸਤੇ ਖੁੱਲੇ ਆ, ਹੁਣ ਜਦੋਂ ਇਲੈਕਸ਼ਨ ਆਣੀ ਆ ਤੇ ਉਹ ਬੈਡ ਪਬਲਿਸਿਟੀ ਹੁੰਦੀ ਆ। ਤੇ ਇਹ ਵੀ ਬਹੁਤ ਵਾਰ ਲੋਕਾਂ ਨੂੰ ਮਿਸਕਨਸੈਪਸ਼ਨ ਹੁੰਦੀ ਆ ਵੀ ਸ਼ਾਇਦ ਜਿਹੜੇ ਡੈਮੋਕ੍ਰੇਟ ਆ ਬਹੁਤ ਲੀਨੀਅੰਟ ਹੈਗੇ ਆ ਇਸ ਕੇਸ ਦੇ ਵਿੱਚ। ਇਹ ਦੱਸਦੇ ਜਾਈਏ, ਜਦੋਂ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀਗੇ ਪ੍ਰੈਜ਼ੀਡੈਂਟ ਓਬਾਮਾ ਦੇ ਅੰਡਰ, ਤੇ ਸਭ ਤੋਂ ਵੱਧ ਅਮਰੀਕਾ ਦੇ ਇਤਿਹਾਸ ਦੇ ਵਿੱਚ ਹਿਸਟਰੀ 'ਚ ਉਹਨਾਂ ਦੇ ਟਾਈਮ ਤੇ ਡਿਪੋਰਟੇਸ਼ਨ ਹੋਈਆਂ ਸੀਗੀਆਂ ਜੀ। ਸੋ ਟਾਈਟਲ 42 ਨਹੀਂ ਸੀ ਉਦੋਂ ਵੀ, ਟਾਈਟਲ 8 ਪਹਿਲੋਂ ਵੀ ਚੱਲ ਰਿਹਾ ਤੇ ਹੁਣ ਦੁਬਾਰਾ ਜਿਹੜਾ ਟਾਈਟਲ 8 ਆ ਲੈਂਡ ਆਫ ਦਾ ਲਾ, ਇਹ ਬਣਨ ਜਾ ਰਿਹਾ। ਕ੍ਰੈਡੀਬਲ ਫੇਅਰ ਸਕਰੀਨਿੰਗਸ, ਬਹੁਤ ਵਾਰੀ ਅਟਰਨੀ ਟਿਰਕੈਣਾ ਹੁਣਾਂ ਦੇ ਨਾਲ ਕ੍ਰੈਡੀਬਲ ਫੇਅਰ ਇੰਟਰਵਿਊ ਦੀ ਗੱਲਬਾਤ ਕੀਤੀ ਆ। ਸੋ ਇਸ ਦੇ ਵਿੱਚ ਇਹ ਹੋਊਗਾ, ਜੇ ਤੁਹਾਡੀ ਕ੍ਰਿਮੀਨਲ ਹਿਸਟਰੀ ਆ ਤਾਂ ਫਿਰ ਡਿਪੋਰਟ ਜਿਹੜੇ ਉਹ ਹੋ ਸਕਦੇ ਆ। ਕੰਪੈਸ਼ਨ ਦੇ ਆਧਾਰ ਦੇ ਉੱਤੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਪਰ ਦੇਖੋ ਕੀ ਬਣਦਾ ਆ।
ਪਰ ਪਹਿਲੇ ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਕਾਫੀ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਇਸ ਨੂੰ ਚੇਂਜ ਕਰਨ ਦੇ ਵਿੱਚ ਕਾਫੀ ਜਿਹੜਾ ਫਰਕ ਤੇ ਵਕਤ ਜਿਹੜਾ ਉਹ ਲੱਗੇਗਾ। ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਹੈ। ਬਾਕੀ ਜੇ ਕੋਈ ਵੀ ਹੋਰ ਅਪਡੇਟਸ ਹੁੰਦੀਆਂ ਰਹੀਆਂ ਆਪਾਂ ਤੁਹਾਨੂੰ ਇਸ ਦੇ ਵਿੱਚ ਦੱਸਦੇ ਰਵਾਂਗੇ।